जिसे खो के लै गए वो जिस उत्थे जाके ते रोया करे, जिसे रोया करे उनकी जी सस सी ना वो बहुत चंगी सी। उसने आख्या भी पुत्र जे तेन मैं छड्ड आवां ते तू अगे चली जाएंगी। हाँ जी, सिख बरादरी की सस सी। उन्हें आख्या भी बेटा तू मुसलमान है, साडा हक बनता है, मेरे ना तेरे ते तरस बहुत आउंदा है, इस वास्ते मैं तेनू ना कोशिश कर रही हूँ, मैं तेनू मैं पाकिस्तान पहुँचा दियां। उत्थे इन्हां दा सलूक बड़ा सी आपस विच सिखां दा और मुसलमानां दा। साडे करीबी रिश्तेदार जिहड़े सन ओह सिख सन, बहुत करीबी रिश्तेदार, लैन देन उन्हां दे नाल भाजी, मतलब ਜਿਹੜਾ ਵਿਆਹ ਸ਼ਾਦੀ ਦੇ ਵਿੱਚ ਦਾਖਲ ਹੋਣਾ, ਖੁਸ਼ੀ ਗਮੀ ਦੇ ਵਿੱਚ ਵੀ ਦਾਖਲ ਹੋਣਾ। ਦੇਖੋ ਜੀ, ਜੇ ਤੁਸੀਂ ਲਫ਼ਜ਼ ਰਿਸ਼ਤੇਦਾਰੀ ਵਾਲਾ ਇਸਤੇਮਾਲ ਕਰ ਲਿਆ ਫਿਰ ਪਿੱਛੇ ਕੁਝ ਨਹੀਂ ਰਹਿੰਦਾ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਅਜੀਬ ਚੀਜ਼ ਦੱਸਦਾ ਵਾਂ ਕਿ ਉਹਦੇ ਵਿੱਚ ਇੱਕ ਇਹ ਰਸਮ ਸੀ ਕਿ ਇੱਕ ਆਦਮੀ ਗਰੀਬ ਆ, ਉਸ ਦੇ ਘਰ ਬੇਟੀ ਪੈਦਾ ਹੁੰਦੀ ਹੈ, ਉਹ ਉਸ ਦੀ ਪਰਵਰਿਸ਼ ਨਹੀਂ ਕਰ ਸਕਦਾ। ਉਹ ਨੰਬਰਦਾਰਾਂ ਨੇ ਬਹਿ ਕੇ ਤੇ ਫੈਸਲਾ ਕਰ ਲੈਣਾ ਕਿ ਆਇਆ ਬੇਟੀ ਦੀ ਪਰਵਰਿਸ਼ ਕੌਣ ਕਰ ਸਕਦਾ ਵੇ। ਇੱਕ ਹੋਰ ਅਜੀਬ ਚੀਜ਼ ਸੀ ਉੱਥੇ, ਉਹ ਅਜੀਬ ਚੀਜ਼ ਇਹ ਸੀ ਕਿ ਇੱਕ ਆਦਮੀ ਗਰੀਬ ਹੈ, ਉਸਨੇ ਕੀ ਕਰਨਾ, ਦੀਵਾ ਬਾਲ ਕੇ ਰੱਖ ਦੇਣਾ। ਉਹ ਆਦਮੀ ਜਿਹੜਾ ਹੈ ਨਾ, ਉਹ ਚੌਂਕੀਦਾਰ ਨੇ ਪੀਪਾ ਲੈਣਾ, ਸਾਰੇ ਖੜਕਾ ਦੇਣਾ ਵੀ ਫਿਲਹਾਲ ਬੰਦਾ ਰਿਫਾਲਟਰ ਹੋ ਗਿਆ। ਹਰ ਇੱਕ ਬੰਦੇ ਨੇ, ਜਿੰਨੇ ਪਿੰਡ ਦੇ ਬੰਦੇ ਨੇ ਸਾਰਿਆਂ ਨੇ ਇੱਕ ਇੱਟ ਔਰ 1 ਰੁਪਈਆ ਦੇਣਾ ਉਹਨੂੰ। ਉਹ ਇੱਕ ਇੱਟ ਤੇ 1 ਰੁਪਈਆ ਦੇਣਾ, ਉਹਦੇ ਮਕਾਨ ਬਣ ਜਾਣੇ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਆ ਜੀ ਚੱਕ ਨੰਬਰ 54 ਸਰਿਆਲੀ, ਵੱਡੀ ਸਰਿਆਲੀ ਵੀ ਕਹਿੰਦੇ ਆ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਲਾਇਲਪੁਰ ਆ ਜੀ। ਇੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਜਿਹੜੀ ਸ਼ਾਮ 84 ਤੋਂ ਆਏ ਆ। ਇਸ ਪਿੰਡ ਦੇ ਬਾਰੇ ਦੱਸਦੇ ਆ ਜੀ ਕਿ ਇੱਥੇ ਸਿੱਖ ਔਰ ਜਿਹੜੇ ਮੁਸਲਮਾਨ ਆ ਉਹ ਬਿਲਕੁਲ ਰਿਸ਼ਤੇਦਾਰਾਂ ਤਰ੍ਹਾਂ ਰਹਿੰਦੇ ਸੀਗੇ। ਔਰ ਇੱਕ ਬਹੁਤ ਬੜੀ ਜਿਹੜੀ ਖਾਸ ਗੱਲ ਇਸ ਪਿੰਡ ਦੀ ਕਿ ਜਦੋਂ ਕੋਈ ਬੰਦਾ ਡਿਫਾਲਟਰ ਹੋ ਜਾਂਦਾ ਸੀਗਾ, ਮਾੜਾ ਹੋ ਜਾਂਦਾ ਸੀ, ਹਾਲਾਤ ਉਹਦੇ ਖਰਾਬ ਹੋ ਜਾਂਦੇ ਸੀ, ਫਿਰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਉਹਦੀ ਹੈਲਪ ਕੀਤੀ ਜਾਂਦੀ ਸੀ। ਉਹ ਹੈਲਪ ਕਿਸ ਤਰ੍ਹਾਂ ਕਰਦੇ ਸੀ ਉਹ ਵੀ ਆਪਾਂ ਇਹਨਾਂ ਕੋਲ ਵੀਡੀਓ 'ਚ ਪੁੱਛਣਾ ਆ ਕਿ ਅਗਲੇ ਬੰਦੇ ਨੂੰ ਪਤਾ ਵੀ ਨਹੀਂ ਸੀ ਲੱਗਦਾ, ਅਗਲੇ ਬੰਦੇ ਦਾ ਘਰ ਵੀ ਬਣ ਜਾਂਦਾ ਸੀ। ਇਸ ਤੋਂ ਹਟ ਕੇ ਇੱਕ ਹੋਰ ਚੀਜ਼ ਕਿ ਅਗਰ ਕਿਸੇ ਮਾੜੇ ਘਰ ਦੇ ਵਿੱਚ ਕੋਈ ਧੀ ਭੈਣ ਹੁੰਦੀ ਜਿਹੜਾ ਉਹਦੀ ਕਫਾਲਤ ਨਹੀਂ ਕਰ ਸਕਦਾ ਸੀ, ਪੂਰਾ ਪਿੰਡ ਉਹਦੀ ਕਫਾਲਤ, ਉਹਦੇ ਸਾਰੇ ਛੋਟੇ ਤੋਂ ਵੱਡਾ ਕਰਨ ਤੱਕ, ਫਿਰ ਵਿਆਹ ਸ਼ਾਦੀ ਕਰਨ ਤੱਕ ਜੋ ਪ੍ਰੋਸੈਸ ਹੁੰਦਾ ਸੀ ਔਰ ਕਿੱਡੇ ਅੱਛੇ ਤਰੀਕੇ ਦੇ ਨਾਲ ਹੁੰਦਾ ਸੀ, ਉਹ ਵੀ ਤੁਸੀਂ ਵੀਡੀਓ ਵਿੱਚ ਦੇਖਿਓ। ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿੱਡੇ ਹੀ ਮੁਨਜ਼ਮ ਤਰੀਕੇ ਦੇ ਨਾਲ, ਉਹ ਕਿੱਡੇ ਬਾਇਜ਼ਤ ਤਰੀਕੇ ਦੇ ਨਾਲ ਉਹ ਆਪਣੀ ਸਾਂਝੀ ਜਿਹੜੀ ਬੱਚੀ ਸੀ ਉਹਨੂੰ ਉਹਦੇ ਘਰ ਤੱਕ ਪਹੁੰਚਾਉਂਦੇ ਸੀ, ਉਹਦੀ ਸ਼ਾਦੀ ਕਰਦੇ ਸੀ ਔਰ ਕਿਸੇ ਤੇ ਕੋਈ ਬੋਝ ਵੀ ਨਹੀਂ ਸੀ ਬਣਦਾ। अस्सलाम वालेकुम बाबा जी। ਵਾਲੇਕੁਮ ਅਸਲਾਮ ਵਰਹਿਮਤੁਲਾਹ ਵਬਰਕਾਤੁਹੂ। अच्छा बाबा जी, अपना नाम दसो पहले की है। ਮੇਰਾ ਨਾਮ ਅਬਦੁਲ ਗਫੂਰ ਹੈ, ਬਲਦ ਨਬੀ ਬਖਸ਼। ਦਾਦਾ ਨਾਮ ਮੇਰੇ ਦਾ ਨਾਮ ਨੂਰ ਬਖਸ਼ ਸੀ। अच्छा जी। ਮੇਰੇ ਦਾਦਾ ਜਿਹੜਾ ਨੂਰ ਬਖਸ਼ ਸੀ, ਉਹਦੇ 2 ਭਾਈ ਸਨ। ਇੱਕ ਦਾ ਨਾਂ ਨੂਰ ਬਖਸ਼ ਸੀ, ਦੂਸਰੇ ਦਾ ਨਾਂ ਅਲਾ ਬਖਸ਼ ਸੀ। ਸਾਡਾ ਉਧਰ ਸ਼ਾਮ 84 ਦੇ ਵਿੱਚ ਖੂਹ ਸੀ। ਅੱਛਾ, ਉਹ ਜਿਸ ਉੱਥੇ ਉਹ ਨਾ ਸਾਡਾ ਜਿਹੜਾ ਦਾਦਾ ਸੀ ਨਾ ਅਲਾ ਬਖਸ਼, ਉਹ ਸੀ ਨੰਬਰਦਾਰ, ਅਤੇ ਚਾਈ ਜ਼ਮੀਨ ਸੀ, ਮਤਲਬ ਜਿਹਨੂੰ ਖੂਹ ਦੀ ਜ਼ਮੀਨ ਆਖਦੇ ਨੇ, ਚਾਈ ਜ਼ਮੀਨ ਸੀ। ਅਤੇ ਉਹ ਇੱਥੇ ਰਹਿੰਦਾ ਸੀ। ਉਹ ਨੰਬਰਦਾਰ ਸੀ। ਜਿਹੜਾ ਸਾਡਾ ਦਾਦਾ ਸੀ ਉਹਦੀ ਸ਼ਾਦੀ ਉਹ ਆਪਣੇ ਨਾਨਕਿਆਂ ਦੇ ਰਹਿੰਦਾ ਸੀ। ਜਿਸ ਵਕਤ ਜਵਾਨ ਹੋਇਆ, ਸ਼ਾਦੀ ਹੋਈ, ਅਤੇ ਉਹਨੇ ਜਿਹੜਾ ਸਾਡੇ ਨਾਨਕੇ ਸੀ ਉਹਨੇ ਆਖਿਆ ਵੀ ਤੁਸੀਂ ਆਪਣੀ ਜ਼ਮੀਨ 'ਤੇ ਚਲੇ ਜਾਓ। ਜਿਸ ਵਕਤ ਇਸ ਜ਼ਮੀਨ 'ਤੇ ਆਏ ਅਤੇ ਉਸ ਵਕਤ ਉਹਨੇ ਜ਼ਮੀਨ ਸਾਰੀ ਆਪਣੇ ਨਾਂ ਕਰਾ ਲਈ ਸੀ। ਜਿਸ ਵਕਤ ਉਹ ਨਾਂ ਕਰਾ ਲਈ ਅਤੇ ਬਾਅਦ ਦੇ ਵਿੱਚ ਕੇਸ ਵਗੈਰਾ ਕੀਤਾ, ਹੁਕਮ ਹੋਇਆ ਅਦਾਲਤੋਂ ਵੀ ਜਾ ਕੇ ਹਾਲ ਜੋੜੋ। ਪੁਲਿਸ ਆਈ, ਉਹਨਾਂ ਨੇ ਹਾਲ ਜਵਾ ਦਿੱਤਾ। ਅੱਗੋਂ ਦੂਸਰੇ ਦਿਨ ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਉਹ ਫਿਰ ਜ਼ਮੀਨ ਜਿਹੜੀ ਰਜਿਸਟਰਾਰ ਨਹੀਂ ਹੋਈ, ਇਸ ਕਰਕੇ ਜ਼ਮੀਨ ਜਿਹੜੀ ਹੈ ਨਾ ਉਹ ਉਸ ਨੰਬਰਦਾਰ ਦੇ ਨਾਂ ਰਹੀ। ਉਹ ਆ 6 ਚੱਕ ਇੱਥੇ ਸਾਡੇ ਕੋਲ ਹੀ ਆ, ਨਨਕਾਣੇ ਰੋਡ ਦੇ ਕੋਲ।
ਇੱਥੇ ਉਹ ਬੰਦੇ ਆਬਾਦ ਨੇ ਜਿਨ੍ਹਾਂ ਨੇ ਉਹ ਜ਼ਮੀਨ ਉਹਨਾਂ ਦੇ ਕੋਲ 8 ਮਰਬਾ ਜ਼ਮੀਨ ਸੀ। ਜਿਹੜਾ ਸ਼ਾਮ 84 ਪਿੰਡ ਸਨ, 84 ਨੰਬਰਦਾਰ ਸਨ। ਹਾਂਜੀ 84 ਪਿੰਡ ਸਨ, 84 ਨੰਬਰਦਾਰ ਸੀ। ਅੱਗੋਂ ਉਹਨਾਂ ਦੀਆਂ ਪੰਡੋਰੀਆਂ ਸੀ। ਸਾਰੀ ਪੰਡੋਰੀ ਜਿਹੜੀ ਇਹ ਖਜੂਰ ਵਾਲੀ ਪੰਡੋਰੀ ਅਖਵਾਉਂਦੀ ਸੀ। ਹਾਂ ਹਾਂਜੀ ਇਹ ਖਜੂਰ ਵਾਲੀ ਪੰਡੇਰੀ। ਇਹ ਜਿਸ ਵਕਤ ਉੱਥੇ ਇਹਨਾਂ ਦਾ ਸਲੂਕ ਬੜਾ ਸੀ ਆਪਸ ਵਿੱਚ, ਸਿੱਖਾਂ ਦਾ ਔਰ ਮੁਸਲਮਾਨਾਂ ਦਾ। ਸਾਡੇ ਕਰੀਬੀ ਰਿਸ਼ਤੇਦਾਰ ਜਿਹੜੇ ਸਨ ਉਹ ਸਿੱਖ ਸਨ, ਬਹੁਤ ਕਰੀਬੀ ਰਿਸ਼ਤੇਦਾਰ। ਲੈਣ ਦੇਣ ਉਹਨਾਂ ਦੇ ਨਾਲ ਭਾਜੀ, ਮਤਲਬ ਜਿਹੜਾ ਵਿਆਹ ਸ਼ਾਦੀ ਦੇ ਵਿੱਚ ਦਾਖਲ ਹੋਣਾ, ਖੁਸ਼ੀ ਗਮੀ ਦੇ ਵਿੱਚ ਵੀ ਦਾਖਲ ਹੋਣਾ। ਦੇਖੋ ਜੀ, ਜੇ ਤੁਸੀਂ ਲਫ਼ਜ਼ ਰਿਸ਼ਤੇਦਾਰੀ ਵਾਲਾ ਇਸਤੇਮਾਲ ਕਰ ਲਿਆ ਫਿਰ ਪਿੱਛੇ ਕੁਝ ਨਹੀਂ ਰਹਿੰਦਾ, ਫਿਰ ਤਾਂ ਘਰ ਦੇ ਤੁਹਾਡੇ ਆਪਣੇ ਜੀ ਹੋ ਗਏ ਨਾ ਜੀ। ਹਾਂ ਘਰ ਦੇ ਜੀ ਹੋ ਗਏ ਨਾ। ਹਾਂਜੀ ਉਹ ਸਾਡੇ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਹਾਂਜੀ ਕਿਸੇ ਮੁਖਾਲਫਤ ਹੈ ਹੀ ਨਹੀਂ ਸੀ ਕਿਸੇ ਦੇ ਨਾਲ। 84 ਪਿੰਡਾਂ 'ਚ ਹੀ ਮੁਖਾਲਫਤ ਨਹੀਂ ਸੀ ਹੈਗੀ, ਕਿਉਂਕਿ ਉਹ ਨੰਬਰਦਾਰ ਜਿਹੜੇ ਨੇ ਹਰ ਵਕਤ ਉਹ ਇਕੱਠੇ ਹੁੰਦੇ ਸੀ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਅਜੀਬ ਚੀਜ਼ ਦੱਸਦਾ ਵਾਂ ਕਿ ਉਹਦੇ ਵਿੱਚ ਇੱਕ ਇਹ ਰਸਮ ਸੀ ਕਿ ਇੱਕ ਆਦਮੀ ਗਰੀਬ ਆ, ਉਸ ਦੇ ਘਰ ਬੇਟੀ ਪੈਦਾ ਹੁੰਦੀ ਆ, ਉਸ ਦੀ ਪਰਵਰਿਸ਼ ਨਹੀਂ ਕਰ ਸਕਦਾ। ਉਹ ਨੰਬਰਦਾਰਾਂ ਨੇ ਬਹਿ ਕੇ ਤੇ ਫੈਸਲਾ ਕਰ ਲੈਣਾ ਕਿ ਆਇਆ ਬੇਟੀ ਦੀ ਪਰਵਰਿਸ਼ ਕੌਣ ਕਰ ਸਕਦਾ, ਬਈ ਕਫਾਲਤ ਕਿਹੜਾ ਬੰਦਾ ਕਰੇਗਾ। ਉਸ ਕਫਾਲਤ ਉਹ ਜਿਸ ਦੇ ਬੰਦੇ ਦੇ ਹਵਾਲੇ ਕਰਨੀ ਹੈ ਨਾ ਬੇਟੀ, ਉਹਨੂੰ ਉਹਨਾਂ ਨੇ ਬਕਾਇਦਾ ਅਲੱਗਾ ਰੱਖਣਾ ਹੈ, ਉਸ ਦੀ ਅਲੱਗਾ ਪਰਵਰਿਸ਼ ਕਰਨੀ ਹੈ। ਔਰ ਜਿਸ ਵਕਤ ਉਹ ਜਵਾਨ ਹੋ ਜਾਣੀ ਹੈ ਨਾ, ਉਸ ਵਕਤ ਉਹਨਾਂ ਨੇ ਕੀ ਕਰਨਾ ਕਿ ਉਹ ਸਾਰੇ ਨੰਬਰਦਾਰਾਂ ਨੇ ਇਕੱਠੇ ਹੋ ਜਾਣਾ। ਹਾਂਜੀ ਉਹਨਾਂ ਨੇ ਫਿਰ ਕਹਿਣਾ ਕਿ ਹਾਂ ਬਈ ਹੁਣ ਇਸ ਦਾ ਦੱਸੋ ਵੀ ਇਹਦੀ ਸ਼ਾਦੀ ਕਿੱਥੇ ਕਰਨੀ ਚਾਹੀਦੀ ਹੈ। ਫਿਰ ਮੁਤਫਿਕਾ ਤੌਰ 'ਤੇ ਉਹਨੂੰ ਜਹੇਜ਼ ਦੇਣਾ ਜਾਂ ਜੋ ਕੁਛ ਵੀ ਕਰਨਾ ਕਰਕੇ, ਅਤੇ ਉਹ ਬਾਅਦ ਦੇ ਵਿੱਚ ਉਹਨਾਂ ਜਨਾਬ ਆਲੀ ਉਸ ਬੱਚੇ ਦੀ ਸ਼ਾਦੀ ਕਰ ਦੇਣੀ। ਇਹੋ ਜਿਹੇ ਲੋਕ ਸਨ, ਬਹੁਤ ਅੱਛੇ ਬੰਦੇ ਸਨ। ਮਤਲਬ ਆ ਸਿੱਖ ਆ ਮੁਸਲਮਾਨ ਆ ਇਹ ਜਾਂ ਉਹ, ਇਹ ਗੱਲਬਾਤ ਉਹਦੇ ਵਿੱਚ ਨਹੀਂ ਸੀ ਹੈਗੀ। ਬਾਬਾ ਜੀ ਆਪਣੀ ਕਿਹੜੀ ਕੌਮ ਬਰਾਦਰੀ ਉਹ ਕਿਹੜੀ ਸੀਗੀ? ਸਾਡੀ ਕੌਮ ਬਰਾਦਰੀ ਰਾਜਪੂਤ ਨਾਰੂ, ਅਸੀਂ ਰਾਜਪੂਤ। ਉੱਥੇ ਸਿੱਖ ਵੀ ਨਾਰੂ ਹੈਗੇ, ਰਾਜਪੂਤ ਆਬਾਦ ਨਹੀਂ ਅਜੇ ਵੀ ਉੱਥੇ। ਹਾਂਜੀ ਵੈਸੇ ਉੱਥੇ ਇੱਕ ਚੀਜ਼ ਸੀ ਕਿ ਗੁਲੂਕਾਰੀ ਹੈਗੀ ਸੀ ਉਸ ਸ਼ਾਮ 84 ਦੇ ਵਿੱਚ ਵੀ ਹੈ ਸੀ। ਅੱਜ ਕੱਲ੍ਹ ਤੇ ਵੇਖੋ ਨਾ ਆ ਜਿੰਨੇ ਤੇ ਸਾਡੇ ਗਾਣ ਵਾਲੇ ਗਾਇਕਾਰ ਫਤਿਹ ਅਲੀ ਖਾਨ ਜਿਹੜੇ ਟੱਬਰ ਆ ਜਿਹੜਾ, ਇਹ ਸ਼ਾਮ 84 ਦਾ ਹੀ ਇਹ ਉਧਰ ਦੇ ਨੇ। ਸਾਡਾ ਆਪਣਾ ਇੱਕ ਆਦਮੀ ਹੈਗਾ ਅੱਛਾ, ਉਹ ਨਾ ਉਹ ਇਸ ਤਰ੍ਹਾਂ ਦੇ ਬੰਦੇ ਸਨ ਕਿ ਜਿਸ ਵਕਤ ਕੋਈ ਵੀ ਕੰਮ ਹੋਣਾ ਨਾ, ਸਾਰੇ ਨੰਬਰਦਾਰਾਂ ਨੇ ਇਕੱਠੇ ਹੋ ਜਾਣਾ ਔਰ ਬਿਲਕੁਲ ਇਸ ਤਰ੍ਹਾਂ ਬਹਿ ਕੇ ਫੈਸਲਾ ਕਰ ਦੇਣਾ। ਉਸ ਫੈਸਲੇ ਨੂੰ ਕੋਈ ਵੀ ਅੱਗੇ ਪਿੱਛੇ ਨਹੀਂ ਸੀ ਕਰਦਾ ਹੁੰਦਾ। ਫੈਸਲਾ ਇਨਸਾਫ ਤੇ ਹੁੰਦਾ ਹੋਣਾ ਨਾ ਜੀ? ਇਨਸਾਫ ਤੇ ਹੁੰਦਾ। ਦੂਸਰਾ ਇਹ ਗੱਲ ਹੈ ਵੀ ਉਸ ਵਕਤ ਉਹ ਪਿੰਡ ਸੀ ਸ਼ਾਮ 84 ਉਹਨੂੰ ਕਹਿੰਦੇ ਸੀ। 84 ਪਿੰਡ ਬਹੁਤ ਜ਼ਿਆਦਾ ਹੁੰਦੇ ਨੇ। ਅੱਜ ਤੋਂ ਮੇਰਾ ਖਿਆਲ ਜ਼ਿਲ੍ਹਾ ਬਣਿਆ ਹੋਏਗਾ ਜਾਂ ਤਹਿਸੀਲ ਬਣੀ ਹੋਏਗਾ ਜਾਂ ਜੋ ਕੁਝ ਵੀ ਹੋਏਗਾ। ਉਸ ਵਕਤ ਆਬਾਦੀ ਜ਼ਰਾ ਘੱਟ ਸੀ, ਤਲੀਮ ਵੀ ਬਹੁਤ ਘੱਟ ਸੀ। ਲੋਕ ਇਸ ਤਰ੍ਹਾਂ ਜਾਂਦੇ ਆਉਂਦੇ ਤੁਰੇ ਫਿਰਦੇ। ਮੈਂ ਤੁਹਾਡੇ ਨਾਲ ਗੱਲ ਕਰ ਲਈ, ਦੂਸਰੇ ਨਾਲ ਗੱਲ ਕਰ ਲਈ, ਇੱਥੋਂ ਤੱਕ ਹੁੰਦਿਆ ਸੀ ਬਸ। ਉਸ ਤੋਂ ਬਾਅਦ ਕੋਈ ਜੇ ਉੱਥੇ ਇੱਕ ਪੰਜਾਬੀ ਉੱਥੇ ਇੱਕ ਪ੍ਰਾਇਮਰੀ ਸਕੂਲ ਹੈਗਾ ਸੀ, ਉਹ ਅੱਜ ਵੀ ਮੇਰੀ ਨਜ਼ਰ ਥੱਲੇ ਆਉਂਦਾ। ਮੈਂ ਜਾਂਦਾ ਹੁੰਦਾ ਸੀ ਉੱਥੇ ਪੜ੍ਹਨ ਵਾਸਤੇ, ਲੇਕਿਨ ਉੱਥੇ ਪੜ੍ਹਿਆ ਨਹੀਂ ਮੈਂ, ਥੋੜ੍ਹਾ ਜਿਹਾ ਹੀ ਪੜ੍ਹਿਆ। ਉਸ ਵੇਲੇ ਬੱਚੇ ਪੜ੍ਹਦੇ ਸੀ ਵੱਡੇ ਹੋ ਕੇ, ਛੋਟੇ ਨਹੀਂ ਸੀ ਪੜ੍ਹਦੇ ਹੁੰਦੇ, ਵੱਡੇ ਹੋ ਕੇ ਪੜ੍ਹਦੇ ਹੁੰਦੇ ਸੀ। ਉੱਥੇ ਜਾਂਦੇ ਹੁੰਦੇ ਸੀ, ਉਹ ਬਸ ਮਾਸਟਰ ਨੇ ਬਹਿ ਜਾਣਾ ਸਾਨੂੰ ਸਬਕ ਦੱਸਣਾ। ਅੰਗਰੇਜ਼ ਦਾ ਦੌਰ ਹੁੰਦਾ ਸੀ ਉਸ ਵਕਤ, ਮੇਰਾ ਖਿਆਲ ਮਲਕਾ ਵਿਕਟੋਰੀਆ ਦਾ ਦੌਰ ਸੀ ਉਸ ਵਕਤ। ਉਹ ਫਿਰ ਨੰਬਰਦਾਰ ਨੂੰ ਜਿਸ ਵਕਤ ਉੱਥੇ ਇਹ ਦੌਰ ਸੀ ਨਾ ਮਲਕਾ ਵਿਕਟੋਰੀਆ ਦਾ, ਉਸ ਵਕਤ ਅੰਗਰੇਜ਼ ਨੇ ਹੁਕਮ ਦਿੱਤਾ ਸੀ ਨੰਬਰਦਾਰਾਂ ਨੂੰ ਕਿ ਆਦਮੀ ਜਰਮਨ 'ਚ ਜੰਗ ਲੱਗ ਗਈ ਹੈ, ਬੰਦੇ ਉੱਥੇ ਭੇਜਣੇ ਨੇ। ਉਹਨਾਂ ਨੂੰ ਬੰਦੇ ਫੜ ਕੇ ਨਾ ਬਗੈਰ ਅਨਟ੍ਰੇਨਡ, ਇਹ ਨਹੀਂ ਵੀ ਉਹਨਾਂ ਨੂੰ ਕੋਈ ਤਰਬੀਅਤ ਯਾਫਤਾ ਸੀ ਜਾਂ ਕੁਛ ਐਵੇਂ ਨੰਬਰਦਾਰ ਨੇ ਇਸ ਬੰਦੇ ਨੰਬਰਦਾਰ ਨੇ ਇੰਨੇ ਦੇਣੇ ਨੇ, ਦੂਸਰੇ ਨੇ ਇੰਨੇ, ਦੂਸਰੇ ਉਹਨਾਂ ਨੂੰ ਉਧਰ ਜੰਗ। ਉਹ ਤਾਂ ਫਿਰ ਢਾਲ ਲਾਤੀ ਨਾ ਵੀ ਇੰਨੇ ਬੰਦੇ ਦਿਓ ਸਾਨੂੰ। ਹਾਂਜੀ ਉਹ ਬੰਦੇ ਜਨਾਬੇ ਵਾਲੀ ਫਿਰ ਮਜਬੂਰਨ ਦੇਣੇ ਪੈਂਦੇ ਸੀ ਕਿਉਂਕਿ ਹਕੂਮਤ ਸੀ ਉਹਨਾਂ ਦੀ। ਇਸ ਵਾਸਤੇ ਫਿਰ ਉਹ ਜਿਸ ਵਕਤ ਇਹਦਾ ਨਾਂ ਨਹੀਂ ਉਹਦਾ ਇਹ ਜੰਗ ਖ਼ਤਮ ਹੋ ਗਈ, ਫਿਰ ਬਾਅਦ ਵਿੱਚ ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਲੇਕਿਨ ਉਸ ਵਕਤ ਸਾਡੇ ਜਿਸ ਵਕਤ ਅਸੀਂ ਉੱਧਰੋਂ ਆਏ ਹਾਂ ਨਾ,
ਮੇਰੇ ਸਾਹਮਣੇ ਵੇਖਣ ਦੀ ਗੱਲ ਹੈ ਕਿ ਇੱਕ ਜਥਾ ਪਿਆ, ਉਹ ਬੀਬੀਆਂ ਨੂੰ ਨਾ ਖੋਹਦੇ ਸੀ ਉੱਥੋਂ। ਤੁਸੀਂ ਸਮਝ ਗਏ ਹੋਵੋਗੇ। ਹਾਂਜੀ, ਆਖੋ ਤੇ ਆ ਜਾਏ ਵਿੱਚ, ਜੇ ਨਾ ਆਖੋ ਤੇ ਰਹਿਣ ਦਿੰਦੇ। ਅੱਛਾ, ਉਹ ਨਾ ਜਥਾ ਪਿਆ ਤੇ ਸਾਡੇ ਸਾਹਮਣੇ ਸਾਡੇ ਰਿਸ਼ਤੇਦਾਰਾਂ ਦੀ ਇੱਕ ਬੀਬੀ ਸੀ, ਉਹਨੂੰ ਉਹ ਵਾਪਸ ਲੈ ਗਏ ਨੇ, ਘੋੜੀ ਤੇ ਸੁੱਟ ਕੇ ਤੇ ਲੈ ਗਏ। ਉਹ ਬੀਬੀ ਸਾਡੀ ਨਾਲ ਰੋਇਆ ਕਰੇ। ਅੱਜ ਕੱਲ੍ਹ ਉਹ ਸਾਦਕਾਬਾਦ, ਅੱਛਾ ਉਹ ਬੀਬੀ ਜੀ ਅੱਜ ਕੱਲ੍ਹ ਸਾਦਕਾਬਾਦ ਆ, ਫੌਤ ਹੋ ਗਈ ਹੁਣ, ਤੇ ਸਾਦਕਾਬਾਦ ਉਹਦੇ ਔਲਾਦ ਬੈਠੀ ਆ। ਅੱਛਾ, ਉਹ ਨਾ ਜਿਸੇ ਖੋਹ ਕੇ ਲੈ ਗਏ, ਉਹ ਜਿਸ ਉੱਥੇ ਜਾ ਕੇ ਤੇ ਰੋਇਆ ਕਰੇ। ਜਿਸੇ ਰੋਇਆ ਕਰੇ, ਉਹ ਉਹਦੀ ਜਿਹੜੀ ਸੱਸ ਸੀ ਨਾ, ਉਹ ਬਹੁਤ ਚੰਗੀ ਸੀ। ਉਸਨੇ ਆਖਿਆ ਬਈ ਪੁੱਤਰ, ਜੇ ਤੈਨੂੰ ਮੈਂ ਛੱਡ ਆਵਾਂ ਤੇ ਤੂੰ ਅੱਗੇ ਚਲੀ ਜਾਏਂਗੀ। ਸਿੱਖ ਬਰਾਦਰੀ ਦੀ ਸੱਸ ਜਿਹੜੀ? ਹਾਂਜੀ, ਸਿੱਖ ਬਰਾਦਰੀ ਦੀ ਸੱਸ ਸੀ। ਉਹਨੇ ਆਖਿਆ ਬਈ ਬੇਟਾ ਤੂੰ ਮੁਸਲਮਾਨ ਆ, ਸਾਡਾ ਹੱਕ ਬਣਦਾ, ਮੈਨੂੰ ਨਾ ਤੇਰੇ 'ਤੇ ਤਰਸ ਬਹੁਤ ਆਉਂਦਾ, ਇਸ ਵਾਸਤੇ ਮੈਂ ਤੈਨੂੰ ਨਾ ਕੋਸ਼ਿਸ਼ ਕਰਦੀ ਹਾਂ, ਮੈਂ ਪਾਕਿਸਤਾਨ ਪਹੁੰਚਾ ਦਿਆਂ। ਉਸਨੇ ਫਿਰ ਕੋਸ਼ਿਸ਼ ਕੀਤੀ। ਉਹ ਦੋਵੇਂ ਨਾ ਸਾਡੀ ਜਿਹੜੀ ਬੀਬੀ ਸੀ ਉਹ ਵੀ, ਅਤੇ ਉਹ ਜਿਹੜੀ ਬੀਬੀ ਸਾਡੀ, ਉਹ ਵੀ ਬੀਬੀ ਸਮਝੋ, ਕਿਉਂਕਿ ਉਹਨੇ ਸਾਡੇ ਨਾਲ ਭਲਾ ਕੀਤਾ। ਉਹ ਨਾਲ ਲਿਆ ਕੇ ਆ ਕੇ ਬਾਰਡਰ 'ਤੇ ਆਈ। ਉਹਨੇ ਬਾਰਡਰ 'ਤੇ ਆ ਕੇ ਉਹਨੇ ਆਖਿਆ ਬਈ, ਉਹਨਾਂ ਨੂੰ ਆਖਿਆ ਸਿੱਖਾਂ ਜਿਹੜੀ ਦੂਸਰੀ ਫੌਜ ਸੀ ਇੰਡੀਆ ਦੀ, ਉਸ ਨੂੰ ਆਖਿਆ ਪਿੱਛੇ ਹਟ ਜਾਓ। ਉਹ ਜਾ ਕੇ ਉਹਨੇ ਸਾਹਮਣੇ ਜਿਹੜੇ ਪਾਕਿਸਤਾਨੀ ਫੌਜੀ ਸੀ ਨਾ, ਉਹਨਾਂ ਦੇ ਹਵਾਲੇ ਕਰ ਦਿੱਤੀ ਵੀ ਆਹ ਬੀਬੀ ਤੁਹਾਡੀ ਹੈ ਅਤੇ ਇਹਨੂੰ ਤੁਸੀਂ ਸਾਦਕਾਬਾਦ ਪਹੁੰਚਾਉਣਾ। ਉਹਨੂੰ ਪਤਾ ਲੱਗ ਗਿਆ ਸੀ ਕਿ ਉਹ ਸਾਦਕਾਬਾਦ ਪਹੁੰਚ ਗਏ ਨੇ, ਇਸ ਵਾਸਤੇ ਉਹ ਫਿਰ ਸਿੱਧੀ ਸਾਦਕਾਬਾਦ ਚਲੀ ਗਈ। ਇਹੋ ਜਿਹੇ ਮੰਜ਼ਿਲ ਸੀ। ਲੇਕਿਨ ਉਹ ਜਿਹੜਾ ਉਹ ਮੰਜ਼ਿਲ ਸੀ ਨਾ, ਇਹ 47 ਦਾ ਜਿਹੜਾ ਉਹ ਲੁੱਟਮਾਰ ਹੁੰਦੀ ਸੀ ਜਾਂ ਮਾਲ ਖੋਹਦੇ ਸੀ, ਜਾਂ ਉਹ ਬੜਾ ਕੁਛ ਦਰਦਨਾਕ ਜਿਹਾ ਸੀ। ਇਸ ਵਾਸਤੇ ਕਿਉਂਕਿ ਪਰਹੇਜ਼ ਵੀ ਕਰਨਾ ਚਾਹੀਦਾ, ਕਿਉਂਕਿ ਸਿੱਖ ਬਰਾਦਰੀ ਹੋਵੇ ਇਹ ਸਾਡੇ, ਕਿਉਂਕਿ ਸਾਡੀ ਰਿਸ਼ਤੇਦਾਰ ਨੇ, ਉਹ ਕੋਈ ਦੂਰ ਦੇ ਤਾਂ ਬੰਦੇ ਹੈ ਹੀ ਨਹੀਂ। ਲੇਕਿਨ ਉਹ ਜਿਹੜੇ ਪਤਾ ਨਹੀਂ ਉਹ ਕੁਛ ਡੋਗਰਾ ਕੋ ਫੌਜ ਦਾ ਵਿੱਚ ਨਾਂ ਆਉਂਦਾ ਸੀ, ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਕੋਈ ਮਰਹਟੇ ਵਗੈਰਾ ਇਹ ਉਹ ਇਸ ਤਰ੍ਹਾਂ ਦੇ ਲੋਕ ਆਉਂਦੇ ਸਨ ਵਿੱਚ, ਜਿਨ੍ਹਾਂ ਨੇ ਨਾ ਉਹ ਜ਼ਿਆਦਾ ਇੰਤਸ਼ਾਰ ਫੈਲਾਇਆ ਹੋਇਆ ਸੀ। ਚੰਗੇ ਬੰਦੇ ਨੇ ਤਾਂ ਨੇਕੀ ਕੀਤੀ, ਜਿੱਦਾਂ ਹੁਣ ਤੁਸੀਂ ਉਮਾਈ ਦਾ ਦੱਸਿਆ ਵੀ ਉਹਨਾਂ ਨੇ ਉਹ ਔਰਤ ਨੂੰ ਬਾਰਡਰ ਪਾਰ ਕਰਵਾਇਆ, ਨਹੀਂ ਤਕਲੀਫ ਦੇਖੀ ਗਈ ਉਹਨਾਂ ਕੋਲੋਂ। ਤੇ ਮਾੜੇ ਬੰਦੇ ਨੇ ਮਾੜਾ ਕੰਮ ਕਰਨਾ, ਜਿਹੜੇ ਮਾੜੇ ਸੀਗੇ ਉਹਨਾਂ ਨੇ ਮਾੜੇ ਕੰਮ। ਅੱਜ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ, ਲੇਕਿਨ ਅੱਛੇ ਲਫ਼ਜ਼ਾਂ 'ਚ ਨਹੀਂ ਹੋ ਰਿਹਾ। ਨਹੀਂ, ਜ਼ਿਕਰ ਨਹੀਂ ਹੋ ਰਿਹਾ, ਅੱਛੇ ਲਫ਼ਜ਼ਾਂ 'ਚ ਨਹੀਂ ਹੋ ਰਿਹਾ। ਅੱਛਾ ਜੀ, ਉਹ ਜਿਸ ਵਕਤ ਅਸੀਂ ਫਿਰ ਸਾਡੇ ਬੰਦੇ ਕੁਛ ਹੈਗੇ ਸੀ ਫੌਜ ਦੇ ਵਿੱਚ, ਸਾਨੂੰ ਤਾਂ ਉਹਨਾਂ ਨੇ ਗੱਡੇ, ਉਸ ਵਕਤ ਆ ਟਰੱਕ ਵਗੈਰਾ ਐਡੇ ਤੇਜ਼ ਤਾਂ ਨਹੀਂ ਸੀ ਹੁੰਦੇ, ਲੇਕਿਨ ਉਹ ਫੌਜ ਨੂੰ ਉਦੋਂ ਟਰੱਕ ਮਿਲ ਗਏ ਸਨ। ਜਿਹੜੀ ਖੱਚਰਾਂ ਘੋੜੇ ਸੀ ਨਾ, ਦੇਖੋ ਘੱਟ ਗਏ ਸਨ, ਨਹੀਂ ਤਾਂ ਅੱਗੇ ਫੌਜ ਖੱਚਰਾਂ ਘੋੜਿਆਂ 'ਤੇ ਸਮੂਨ ਲੱਦਦੇ ਲੁੱਦੇ ਹੁੰਦੇ ਸਨ। ਰਸਾਲੇ ਖ਼ਤਮ ਹੋ ਗਏ ਸਨ ਜਿਸ ਵਕਤ। ਅਸੀਂ ਅੱਗੇ ਆਏ ਹਾਂ ਤਾਂ ਸਾਡੇ ਬੰਦੇ ਸਨ, ਉਹਨਾਂ ਸਾਡਾ ਜਿਹੜੇ ਕਬੀਲੇ ਦੇ ਲੋਕ ਸੀ, ਉਹਨਾਂ ਨੂੰ ਗੱਡੀ 'ਚ ਪਾਇਆ। ਉਹਨਾਂ ਨੇ ਲਾਹੌਰ ਆ ਕੇ ਪਾਰ ਕਰ ਦਿੱਤਾ। ਉਹਨੇ ਆਖਿਆ ਲਓ ਜੀ ਤੁਸੀਂ ਹੁਣ ਪਾਕਿਸਤਾਨ ਪਹੁੰਚ ਗਏ ਜੀ। ਅੱਛਾ ਬਾਬਾ ਜੀ, ਆਪਣੇ ਜਿਹੜੇ ਪਿੰਡ ਸੀ ਆ ਤੁਸੀਂ ਦੱਸਿਆ ਸ਼ਾਮ 84, ਉਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਬਾਰੇ ਦੱਸਿਓ ਸਾਨੂੰ। ਡਾਕਖਾਨਾ ਔਰ ਜਿਹੜਾ ਤੁਹਾਨੂੰ ਥਾਣਾ ਲੱਗਦਾ ਸੀ ਉਹਦੇ ਦੱਸਿਓ ਬਾਰੇ। ਥਾਣਾ ਵੀ ਵਿੱਚ ਹੀ ਸੀ। 84 ਪਿੰਡ ਸਨ, ਉਹਨਾਂ ਦਾ ਨੰਬਰ 1 ਸੀ। 84 ਪਿੰਡਾਂ ਦਾ ਨੰਬਰ ਇੱਕੋ ਹੀ 84 ਸੀ। ਹਾਂਜੀ, ਆਹੋ ਭੈਣੀ ਉਹਨੂੰ ਨਹੀਂ ਉਸ ਭੈਣੀ ਨਹੀਂ, ਉਹ ਸਾਨੂੰ ਉਹ ਉੱਥੇ ਜਿਹੜੇ ਸੀ ਨਾ ਅਲੱਗ 84 ਪਿੰਡ, ਉਹਨਾਂ ਦਾ ਇਹ ਪੰਡੋਰੀ ਹੈਗੀ ਖਜੂਰ ਵਾਲੀ, ਇਹ ਹੈਗੀ ਹੈ ਸਰਦਾਰ ਸਵਰਨ ਸਿੰਘ ਦੀ, ਇਹ ਹੈਗੀ ਸਰਦਾਰ ਤਾਰਾ ਸਿੰਘ ਦੀ, ਉਹਨਾਂ ਨੂੰ ਪੰਡੋਰੀਆਂ ਆਖਦੇ ਸੀ। ਹਾਂਜੀ। ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਤੁਸੀਂ ਦੱਸਦੇ ਵੀ ਸਿੱਖਾਂ ਨਾਲ ਰਿਸ਼ਤੇਦਾਰੀ ਤਰ੍ਹਾਂ ਸੀ ਜੀ, ਵੀ ਤਾਂ ਸਾਡੇ ਆਪਣੇ ਹੁੰਦੇ, ਉਹਨਾਂ ਦੇ ਨਾਂ ਯਾਦ ਆ ਤੁਹਾਨੂੰ? ਮੈਂ ਤੁਹਾਨੂੰ ਦੱਸਣ ਤੇ ਦਿਆਂ, ਸਵਰਨ ਸਿੰਘ ਦੀ ਪੰਡੋਰੀ ਸੀ, ਇੱਕ ਤਾਰਾ ਸਿੰਘ ਦੀ ਸੀ, ਇੱਕ ਟਿੱਕੇ ਖਾਨ ਦੀ ਸੀ। ਹੋਰ ਕੋਈ ਨਾਂ ਦੱਸੋ ਤੁਹਾਡੇ ਹਾਣੀ ਸੀਗੇ ਤੁਹਾਡੇ ਬੇਲੀ? ਸਾਡੇ ਨਾਂ ਦੇ ਕੋਈ ਐਵੇਂ ਉਸ ਵਕਤ
ਚਲਦੇ ਫਿਰਦੇ ਨਾਂ ਹੁੰਦੇ ਸੀ, ਉਹ ਨਾਮਿਆਂ, ਉਹ ਫਲਾਣੀਆਂ, ਉਹ ਟਮਕਾਣੀਆਂ, ਇਹੋ ਜਿਹੇ ਨਾਂ ਹੁੰਦੇ ਸੀ। ਆਹੋ ਇਸ ਤਰ੍ਹਾਂ ਦੇ ਨਾਂ ਹੁੰਦੇ ਸੀ, ਇਹਦੇ ਕੋਈ ਖਾਸ ਨਾਂ ਨਹੀਂ। ਬਾਬਾ ਜੀ ਆਪਣਾ ਕੋਈ ਉੱਥੇ ਪੁੱਠਾ ਨਾਂ ਹੁੰਦਾ ਰੱਖਿਆ? ਕਿਉਂ ਅਕਸਰ ਨਿਆਣਿਆਂ ਦੇ ਪੁੱਠੇ ਨਾਂ ਰੱਖ ਲੈਂਦੇ ਆ। ਅਗਰ ਤੁਹਾਨੂੰ ਕੋਈ ਮਿਲਣਾ ਚਾਹਵੇ ਜਾਂ ਤੁਹਾਡੇ ਨਾਲ ਪਤਾ ਲੱਗੇ ਵੀ ਇਹ ਬੰਦਾ ਤਾਂ ਸਾਡੇ ਬਚਪਨ ਦਾ ਯਾਰ ਆ, ਉਹ ਆਪਣਾ ਬਚਪਨ ਵਾਲਾ ਨਾਂ ਦੱਸੋ। ਉਹ ਗੇਜੂ ਸੀ ਇੱਕ ਮੁੰਡਾ। ਹਾਂਜੀ, ਗੇਜੂ ਮੁੰਡਾ ਸੀ, ਉਹ ਹੈਗਾ ਸਿੱਖਾਂ ਦਾ ਸੀ। ਉਹਦਾ ਨਾਂ ਅਸਲ ਤੇ ਪਤਾ ਨਹੀਂ ਕੀ ਸੀ, ਉਹਨੂੰ ਗੇਜੂ, ਘਰ ਦੇ ਵੀ ਗੇਜੂ ਆਖਦੇ ਸੀ, ਅਸੀਂ ਵੀ ਗੇਜੂ ਹੈ, ਔਰ ਵੀ ਉਹਦਾ ਨਾਂ ਗੇਜੂ ਹੀ ਸੀ। ਹਾਂ, ਉਹ ਗੇਜੂ ਸੀ, ਉਹ ਇਹਦਾ ਨਾਂ ਨਹੀਂ ਆਉਂਦਾ। ਉਹ ਅਕਸਰ ਸਾਡੇ ਕਰੀਬੀ ਸਨ, ਨਜ਼ਦੀਕ ਰਹਿੰਦੇ ਸੀ। ਅਗਰ ਉਹ ਮਿਲਣਾ ਉਹ ਹੋਣਾ ਨਹੀਂ। ਨਹੀਂ, ਤੁਹਾਡਾ ਆਪਣਾ ਨਾਂ ਕੀ ਸੀ? ਮੇਰਾ ਨਾਮ ਅਬਦੁਲ ਗਫੂਰ। ਮੇਰਾ ਨਾਂ ਪੁੱਠਾ ਹੈ ਹੀ ਨਹੀਂ। ਨਹੀਂ, ਹਾਂ, ਹਾਂਜੀ, ਰਾਣਾ ਅਬਦੁਲ ਗਫੂਰ ਹੀ ਸਾਨੂੰ ਸ਼ੁਰੂ ਤੋਂ ਹੀ ਆਖਦੇ ਲੋਕ। ਅੱਛਾ, ਹੋਰ ਕੋਈ ਉਹਨਾਂ ਨਾਲ ਸਾਂਝ ਦੀ ਗੱਲ, ਜਿਹੜੀ ਆਪਣੇ ਤੁਸੀਂ ਵਿਆਹਾਂ ਸ਼ਾਦੀਆਂ ਦੀ ਵੀ ਜ਼ਿਕਰ ਕੀਤਾ ਸੀ, ਕੋਈ ਸਾਂਝ ਦੀ ਗੱਲ ਸੁਣਾਓ ਉੱਥੇ, ਜਿਹੜੀਆਂ ਆਪਾਂ ਨੂੰ ਯਾਦ ਹੋਵੇ ਜਾਂ ਆਪਣੇ ਬਜ਼ੁਰਗਾਂ ਨੇ ਦੱਸੀ ਹੋਵੇ। ਸਾਂਝ ਦੀ ਗੱਲ ਦੱਸੀਏ? ਖਾਂਦੇ ਪਕਾਉਂਦੇ ਸੀ ਉਹ ਜੀ। ਇਹ ਸੀ ਵੀ ਜਿਹੜੇ ਹੈਗੇ ਸੀ ਨਾ ਸਿੱਖ ਬਰਾਦਰੀ, ਉਹਨਾਂ ਨਾਲ ਸਾਡਾ ਨਿਉਂਦਰਾ ਭਾਜੀ ਹੈ ਸੀ। ਰੋਟੀ ਵੀ ਪਕਾਉਂਦੇ ਸੀ, ਰੋਟੀ ਉਹੀ ਨਾਈ ਉਹਨਾਂ ਦੀ ਪਕਾਉਂਦੇ ਸੀ, ਉਹੀ ਸਾਡੇ ਪਕਾਉਂਦੇ ਸਨ। ਲੇਕਿਨ ਉਹ ਸਾਡੇ ਵਾਸਤੇ ਅਲੱਗਾ ਪਕਾ ਲੈਂਦੇ ਸਨ, ਅਲੱਗਾ ਪਕਾ ਕੇ ਅਤੇ ਉਹ ਫਿਰ ਘਰਾਂ 'ਚ ਭੇਜ ਦੇਣੀ ਉਹਨਾਂ ਨੇ। ਹਾਂਜੀ, ਸ਼ਾਦੀ ਦੇ ਵਿੱਚ। ਅਤੇ ਅਸੀਂ ਫਿਰ ਜਿਹੜਾ ਕੋਈ ਲੀੜਾ ਜਾਂ ਕੱਪੜੇ ਜਾਂ ਜੋ ਕੁਛ ਵੀ ਦੇਣਾ ਉਹਨਾਂ ਨੂੰ, ਪੈਸਾ, ਉਦੋਂ ਕੋਈ ਰੁਪਈਆ 2 ਰੁਪਈਏ ਹੀ ਹੁੰਦੇ ਸੀ। ਉਹ ਐਡਾ ਲੰਮਾ ਚੌੜਾ ਕੰਮ ਹੋਣ ਵਰਗਾ ਨਹੀਂ ਸੀ ਹੁੰਦਾ। 2 ਰੁਪਈਏ। ਇੱਕ ਹੋਰ ਅਜੀਬ ਚੀਜ਼ ਸੀ ਉੱਥੇ। ਉਹ ਅਜੀਬ ਚੀਜ਼ ਇਹ ਸੀ ਕਿ ਇੱਕ ਆਦਮੀ ਗਰੀਬ ਹੈ, ਉਸਨੇ ਕੀ ਕਰਨਾ, ਦੀਵਾ ਬਾਲ ਕੇ ਰੱਖ ਦੇਣਾ। ਉਹ ਆਦਮੀ ਜਿਹੜਾ ਹੈ ਨਾ, ਉਹ ਚੌਂਕੀਦਾਰ ਨੇ ਪੀਪਾ ਲੈਣਾ, ਸਾਰੇ ਖੜਕਾ ਦੇਣਾ ਵੀ ਫਲਾਣਾ ਬੰਦਾ ਰਿਫਾਲਟਰ ਹੋ ਗਿਆ। ਹਰ ਇੱਕ ਬੰਦੇ ਨੇ, ਜਿੰਨੇ ਪਿੰਡ ਦੇ ਬੰਦੇ ਨੇ, ਸਾਰਿਆਂ ਨੇ ਇੱਕ ਇੱਟ ਔਰ 1 ਰੁਪਈਆ ਦੇਣਾ ਉਹਨੂੰ। ਉਹ ਇੱਕ ਇੱਟ ਤੇ 1 ਰੁਪਈਆ ਦੇਣਾ, ਉਹਦੇ ਮਕਾਨ ਬਣ ਜਾਣੇ। ਬੜਾ ਚੰਗਾ ਤਰੀਕਾ ਸੀਗਾ। ਹਾਂ, ਬੜਾ ਚੰਗਾ ਤਰੀਕਾ ਹੈ। ਹੋਰ ਸਾਰਾ ਪਿੰਡ ਹੀ ਇਸੇ ਤਰ੍ਹਾਂ ਬਣਿਆ ਹੋਇਆ ਸੀ ਕਿ। ਅੱਛਾ ਜੀ, ਆਪਾਂ ਫਿਰ ਜਦੋਂ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਆ ਗਏ ਆ। ਅੱਛਾ, ਤੇ ਪਾਕਿਸਤਾਨ 'ਚ ਆ ਕੇ ਫਿਰ ਸਿੱਧੇ ਇਸੇ ਪਿੰਡ 54 ਸਰਿਆਲੀ ਵਿੱਚ ਹੀ ਆਏ ਆ। ਅਸੀਂ ਇੱਥੇ ਇੱਕ ਹੈਗੇ ਮੰਡੀ ਬਾਰ ਬਲਟਨ, ਇੱਥੇ ਸਾਡੇ ਰਿਸ਼ਤੇਦਾਰ ਸਨ, ਉੱਥੇ ਆ ਗਏ। ਉਹਦੇ ਨਾਲ ਇੱਕ ਬਲਗਨ ਸਹੇਲ ਸੀ, ਕਿਸੇ ਦੀ ਜ਼ਮੀਨ ਅਸੀਂ ਵਾਹੁੰਦੇ ਰਹੇ, ਵਾਹ ਕੇ ਅਤੇ ਉੱਥੇ ਮੈਂ ਪੜ੍ਹਦਾ ਰਿਹਾ। ਮੈਂ 5 ਜਮਾਤਾਂ ਮੈਂ ਉੱਥੇ ਪਾਸ ਕੀਤੀਆਂ। ਉਸ ਤੋਂ ਬਾਅਦ ਲਈਏ ਅਸੀਂ ਚਲੇ ਗਏ ਫਤਿਹਪੁਰ ਸ਼ਹਿਰ ਆ। ਹਾਂ, ਉਹ ਫਤਿਹਪੁਰ ਸ਼ਹਿਰ ਜਿਹੜਾ ਹੈ ਨਾ, ਉਹ ਉਦੋਂ ਸੜਕ 'ਤੇ ਨਹੀਂ ਸੀ ਹੁੰਦਾ, ਪਿੱਛੇ ਜਿਹਾ ਹੁੰਦਾ ਸੀ, ਕੱਚੇ ਜਿਹਾ 2-3 ਕੋਠੇ ਜਿਹੇ ਹੁੰਦੇ ਨੇ, ਰੇਤ ਦਾ ਇਲਾਕਾ, ਬੈਰੂਨੀ ਇਲਾਕਾ ਸੀ, ਰੇਤ ਜਿਹੀ ਸੀ। ਉੱਥੇ ਅਸੀਂ ਚਲੇ ਗਏ। ਉੱਥੇ ਜਾ ਕੇ ਜ਼ਮੀਨ ਅਸੀਂ ਠੇਕੇ 'ਤੇ ਲੈ ਲਈ, 5-6 ਮਰਬੇ ਖੁੱਲ੍ਹੀ ਜ਼ਮੀਨ ਸੀ। ਉਹ ਵਾਹੁੰਦੇ ਰਹੇ, ਉੱਥੇ ਸਾਡਾ ਕੰਮ ਚੰਗਾ ਚੱਲ ਗਿਆ। ਉੱਥੇ ਫਿਰ ਅਸੀਂ ਚੌਧਰੀ ਬਣ ਗਏ। ਜੇ ਚੌਧਰੀ ਬਣ ਗਏ ਤਾਂ ਜਨਾਬ ਇਹ ਵੇਖ ਲਓ ਬਈ, ਕਿਤੇ ਮਾਇਆ। ਬਾਬਾ ਜੀ, ਰਾਜਪੂਤ ਜੱਦੀ ਪੁਸ਼ਤੀ ਚੌਧਰੀ ਹੁੰਦੇ ਆ। ਵੇਖੋ ਨਾ, ਜਿਸ ਵਕਤ ਆ ਜਾਂਦਾ ਹੈ ਨਾ, ਵੇਖੋ ਨਾ, ਅੱਜ ਤੁਸੀਂ ਰਜ਼ਾ ਸ਼ਾਹ ਪਹਿਲਵੀ ਨੂੰ ਪੁੱਛੋ, ਹੈਂ, ਰਜ਼ਾ ਸ਼ਾਹ ਪਹਿਲਵੀ ਨੂੰ ਪੁੱਛੋ। ਹਾਂਜੀ, ਈਰਾਨ ਦਾ ਸਦਰ ਸੀ, ਬਾਦਸ਼ਾਹ ਸੀ। ਲੇਕਿਨ ਜਿਸ ਵਕਤ ਔਖਾ ਵਕਤ ਆ ਜਾਂਦਾ ਨਾ, ਉਸ ਵਕਤ ਫਿਰ ਭੁੱਲਣਾ ਪੈਂਦਾ ਕੁਛ ਨਾ ਕੋਈ। ਕਹਿੰਦੇ ਆ ਨਾ ਵੀ ਗੋਸ਼ਤ ਬੁਸਿਆ ਵੀ ਹੋਵੇ ਤਾਂ ਦਾਲ ਨਾਲੋਂ ਚੰਗਾ ਹੁੰਦਾ ਆ। ਖਸੀਅਤ ਨਹੀਂ ਜਾਂਦੀ, ਖਸੀਅਤ ਨਹੀਂ ਜਾਂਦੀ, ਲੇਕਿਨ ਜਿਹੜਾ ਬੰਦੇ ਨੇ ਉਹ ਬੰਦੇ ਹੀ ਰਹਿੰਦੇ ਨੇ। ਹਾਂਜੀ, ਚੰਗੀ ਨਸਲ ਦਾ ਪੈਸੇ ਨਾਲ ਕੋਈ ਤਾਲੁਕ ਨਹੀਂ ਹੁੰਦਾ, ਉਹਨੇ ਚੰਗਾ ਕੰਮ ਕਰਨਾ ਹੁੰਦਾ, ਹਾਲਾਤ ਜਿੱਦਾਂ ਦੇ ਵੀ ਹੋਣ। ਇਨਸ਼ਾਅੱਲਾ ਹਾਲਾਤ ਚੰਗੇ ਰਹੇ ਨੇ, ਬੰਦੇ ਕੋਲ ਗਵਾ ਬੈਠੇ ਨੇ। ਛੜੇ ਹੱਥ ਇੱਥੇ ਮੈਂ ਆਇਆ ਸਾਂ, ਬੱਚੇ ਸੀ 2-3 ਛੋਟੇ, ਲੇਕਿਨ ਇਨਸ਼ਾਅੱਲਾ ਹੱਕ ਹਲਾਲ ਦੀ ਕਮਾਈ ਕੀਤੀ, ਬਾਜ਼ੂ ਦੇ ਜ਼ੋਰ 'ਤੇ ਕੰਮ ਕੀਤਾ। ਇਨਸ਼ਾਅੱਲਾ ਕਮਲ ਦੇ ਨਾਲ ਬਹਿ ਜਾ ਕਰ ਦਿੱਤੀ। ਅੱਛਾ, ਫਿਰ ਤੁਸੀਂ ਇਸ ਪਿੰਡ 'ਚ ਆ ਗਏ? ਹਾਂਜੀ, ਇਸ ਪਿੰਡ 'ਚ ਆ ਗਏ। ਇੱਥੇ 66-67 'ਚ ਮੈਂ ਆਇਆ। ਬਾਬਾ ਜੀ, ਇਹ ਜਿਹੜਾ ਪਿੰਡ ਹੈ, ਇਹਦੇ ਵਿੱਚ ਕਿਹੜੀਆਂ ਬਰਾਦਰੀਆਂ, ਕਿਹੜੇ ਇਲਾਕਿਆਂ 'ਚੋਂ ਆ ਕੇ ਬੈਠੀਆਂ? ਇਹ ਇੱਕ ਤੇ ਹਵਾਨ ਬਰਾਦਰੀ ਆ, ਦੂਸਰੇ ਰਾਈ ਬਰਾਦਰੀ ਆ, ਲੇਕਿਨ ਮੈਂ ਆਇਆ ਬਾਅਦ ਦੇ ਵਿੱਚ। ਇਹ ਆ ਕੇ ਪਹਿਲੇ ਬੈਠੇ ਨੇ, ਮੈਨੂੰ ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਕਿਹੜੇ ਜ਼ਿਲ੍ਹੇ 'ਚੋਂ ਆਏ ਨੇ। ਅਰਾਈ ਮਿਰਜ਼ਾਪੁਰ ਤੋਂ ਹੋ ਗਏ।
ਜਲੰਧਰ। ਅਵਾਨ ਸੂਚੀ ਪਿੰਡ ਜਲੰਧਰ ਤੋਂ ਆਏ। ਹਾਂ, ਅਵਾਨ ਸੂਚੀ ਪਿੰਡ ਜਲੰਧਰ ਤੋਂ ਆਏ। ਜ਼ਿਲ੍ਹਾ ਗੁਰਦਾਸਪੁਰ ਦਾ। ਰਾਜਪੂਤ ਜਿਹੜੇ ਸੈਦਪੁਰੋਂ ਆਏ ਆ, ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਨੇ। ਬਾਬਾ ਜੀ ਕੋਈ ਸੁਨੇਹਾ ਦੇਣਾ ਚਾਹੋ ਆਪਣੇ ਬੇਲੀਆਂ ਨੂੰ, ਹੋ ਸਕਦਾ ਕੋਈ ਤੁਹਾਡਾ। ਬੇਲੀਆਂ ਨੂੰ ਦਿਓ, ਜੇ ਜਿਸ ਵਕਤ ਤੋਂ ਸਾਡੀ ਵੀਡੀਓ ਵੇਖਣ ਹਾਂ ਤੇ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਵੈਲਕਮ ਆਖਦੇ ਹਾਂ, ਸਤਿ ਸ੍ਰੀ ਅਕਾਲ ਆਖਦੇ ਆਹੋ। ਜਿਸ ਵਕਤ ਮਿਲਣਾ ਚਾਹਣ ਇਨਸ਼ਾਅੱਲਾ ਤਾਬੇਦਾਰ ਆ, ਕੋਈ ਐਸੀ ਗੱਲ ਨਹੀਂ। ਕੋਈ ਯਾਰ ਬੇਲੀਆਂ ਦੇ ਨਾਂ ਯਾਦ ਆ ਆਪਣਿਆਂ ਦੇ ਉਸ ਵੇਲੇ ਦੇ? ਹਾਂ ਜੀ, ਉਹ ਯਾਰ ਬੇਲੀ ਇੱਕ ਹੈਗਾ ਸੀ, ਮਨੀਰਾ ਸੀ ਇੱਕ, ਹੈ ਤੇ ਉਹ ਸਿੱਖ ਸੀ ਲੇਕਿਨ ਉਹਨੂੰ ਮਨੀਰਾ ਆਖਦੇ ਸਨ। ਹਾਂਜੀ, ਇੱਕ ਉਹ ਮਨੀਰਾ ਸੀ, ਇੱਕ ਉਹ ਗੇਜੂ ਸੀ, ਦੋ। ਹਾਂ, ਇਹ ਗੇਜੂ ਸਿੱਖਾਂ ਦਾ ਸੀ ਮੁੰਡਾ। ਹਾਂ ਯਾਰ ਬੇਲੀ ਸਾਰੇ ਰਿਸ਼ਤੇਦਾਰ ਸਨ, ਆਪਣੇ ਬੰਦੇ ਸਨ, ਕੋਈ ਦੂਸਰੇ ਤੇ ਹੈ ਹੀ ਨਹੀਂ ਸੀ ਉੱਥੇ। ਬਾਬਾ ਜੀ ਤੁਹਾਡੇ ਬਾਰੇ ਪਤਾ ਲੱਗਾ ਕਿ ਉਮਰ ਮਾਸ਼ਾਅੱਲਾ ਤੁਹਾਡੀ ਕਾਫੀ ਆ, ਤੇ ਤੁਸੀਂ ਕਿੰਨੇ 105 ਸਾਲ ਤੁਹਾਡੀ ਉਮਰ ਆ ਮਾਸ਼ਾਅੱਲਾ, ਹਜੇ ਫਿੱਟ ਆ, ਤੇ ਸਾਈਕਲ ਚਲਾ ਕੇ ਕਹਿੰਦੇ ਸ਼ਾਹਕੋਟੋਂ ਆ ਜਾਂਦੇ। ਹਾਂਜੀ, ਕੱਲ ਮੈਂ ਲਿਆਇਆ ਵਾਂ ਉੱਥੋਂ 1.5 ਮਣ ਵਜ਼ਨ ਸਾਈਕਲ ਤੇ ਲੱਦ ਕੇ ਇੱਥੇ ਲਿਆਂਦਾ, ਸੌਦਾ ਲਿਆਇਆ ਸ਼ਾਹਕੋਟੋਂ। ਹਾਂਜੀ। ਕਿਹੜੀ ਸੰਨ ਦੀ ਪੈਦਾਇਸ਼ ਸੀ ਆਪਣੀ? 7-8 ਕਿਲੋ ਸਨ ਉਦੋਂ। 1900 ਤੇ ਨਹੀਂ, 14 ਨਹੀਂ, 19 14 15 16 ਹੋਣੀ, 15 14 ਹੋਣੀ, ਇੰਨੀ ਹੋਣੀ ਹੈ। 1915 ਦੀ ਪੈਦਾਇਸ਼। ਇੱਕ ਹੋਰ ਚੀਜ਼ ਹੈ, ਉਸ ਵਕਤ ਇਹਦੇ ਕੋਲ ਰਜਿਸਟਰਾਰ ਵਗੈਰਾ ਜਾਂਦੀ ਹੈ ਜੀ, ਇਹ ਵੀ ਨਹੀਂ ਸੀ ਹੈਗਾ ਵੀ ਤੁਸੀਂ ਸਕੂਲੇ ਦਾਖਲ ਹੋਣਾ, ਪੈਦਾਇਸ਼ ਲਿਆਓ ਜਾਂ ਉਹ ਲਿਆਓ, ਇਹ ਉਦੋਂ ਕੋਈ ਨਹੀਂ ਸੀ ਹੁੰਦਾ। ਉਸ ਜਿਹੜਾ ਚਲੇ ਗਿਆ, ਅੱਲਾ ਤੇ ਖੈਰ ਸੱਲਾ। ਹਾਂਜੀ, ਤੇ ਇਹ ਜਿਹੜੇ ਸ਼ਨਾਖਤੀ ਕਾਰਡ ਬਣੇ, ਇਹ ਵੀ ਅੰਦਾਜ਼ੇ ਨਾਲ ਹੀ ਇੱਥੇ ਆ ਕੇ ਸਾਡੇ ਬਣੇ ਨੇ। ਸ਼ਨਾਖਤੀ ਕਾਰਡਾਂ ਦੇ ਵੀ ਬਈ ਸਾਡੀ ਉਮਰ ਨਹੀਂ, ਆ ਕਿਹੜਾ ਕੋਈ ਜਨਮ ਪੱਤਰੀ ਸੀ ਕਿਸੇ ਕੋਲ? ਕੁਛ ਵੀ ਨਹੀਂ ਇੱਥੇ ਆਇਆ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀ 54 ਸਰਿਆਲੀ, ਜਿਹਨੂੰ ਵੱਡੀ ਸਰਿਆਲੀ ਵੀ ਕਹਿੰਦੇ ਆ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਸੀ, ਜਿਹੜੇ ਕਿ ਸ਼ਾਮ 84 ਦੇ ਵਿੱਚ ਉੱਠ ਕੇ ਆਏ ਸੀਗੇ। ਬਹੁਤ ਅੱਛੀਆਂ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ, ਔਰ ਕਾਫੀ ਉਮਰ ਸੀਦਾ ਜੀ, ਹਜੇ ਵੀ ਮਾਸ਼ਾਅੱਲਾ ਫਿੱਟ। ਅੱਲਾਹ ਪਾਕ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤੀ ਦੇਵੇ। ਤੇ ਇਹਨਾਂ ਦੇ ਅਗਰ ਕੋਈ ਇਲਾਕੇ ਦਾ ਬੰਦਾ ਵੀਡੀਓ ਦੇਖਦਾ ਹੋਇਆ, ਜਿੱਦਾਂ ਇੱਕ ਗੇਜੂ ਦਾ ਨਾਂ ਲਿਆ, ਇੱਕ ਮਨੀਰੇ ਦਾ ਨਾਂ ਲਿਆ, ਉਹਨਾਂ ਦੀ ਕੋਈ ਨਸਲ ਬੈਠੀ ਹੋਈ, ਤਾਂ ਇਹਨਾਂ ਦੇ ਨਾਲ ਰਾਬਤਾ ਕਰਕੇ ਗੱਲਬਾਤ ਕਰ ਸਕਦੇ ਆ ਜੀ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ, ਨਵੇਂ ਪਿੰਡ ਦੇ ਵਿੱਚ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਜੀ। ਰੱਬ ਰਾਖਾ।